देश विचों गरीबी जड़ तो खत्म करन दियां गल्लां सरकार हर वार करदी है, पर जेकर हर पिंड ते शहरां विच गरीबी दी ज़मीनी हकीकत वल झाती मारीए तां अज भी किन्ने ही परिवार गरीबी दी गंभीर बीमारी ने जकड़ रखे ने ते सरकार दी गरीबी दूर करन वाली गल अलोप हुंदी जा रही है। गरीबी कारण कई इंसान तां मौत नूं भी गले लगा लैंदे ने ते कई मजबूर पेट भरन ते दो वक्त दी रोटी लई लोकां अगे हत्थ फैलाउंदे नजर आउंदे ने। इदां दा ही कुछ वेखण नूं मिलिआ गुरदासपुर विच। समाज विच कई इदां दे बच्चे ने जो भीख मंग के अपने घर दा गुजारा कर रहे ने ते कुछ सिर्फ अपने ਲਈ ही भीख मंगदे ने। गुरदासपुर दे बटाला विच 10 सालां दा लड़का जो अपने घर दा गुजारा करन लई भीख मंगदा है। ਉਸ ਦਾ ਪਿਤਾ ਦੋਨਾਂ ਲੱਤਾਂ ਤੋਂ ਅਪਾਹਿਜ ਹੈ ਤੇ ਪਿਓ ਸ਼ਰਾਬ ਪੀ ਕੇ ਬੱਚਿਆਂ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਹੈ ਤੇ ਬੱਚੇ ਉਦੋਂ ਤੱਕ ਘਰ ਤੋਂ ਬਾਹਰ ਬੈਠੇ ਰਹਿੰਦੇ ਨੇ ਜਦੋਂ ਤੱਕ ਉਹਨਾਂ ਦਾ ਜ਼ਾਲਮ ਪਿਓ ਸੋ ਨਹੀਂ ਜਾਂਦਾ। ਮੈਂ ਕੁਝ ਨਹੀਂ ਕਰਦਾ ਜੀ। ਸਕੂਲ ਨਹੀਂ ਜਾਂਦਾ? ਨਹੀਂ ਜਾਂਦਾ। ਕਿਉਂ ਨਹੀਂ ਜਾਂਦਾ? ਪੈਸੇ ਹੈ ਨਹੀਂ ਪੜ੍ਹਾਈ ਵਾਸਤੇ। ਕਿੱਦਾਂ ਫਿਰ ਘਰ ਦਾ ਗੁਜ਼ਾਰਾ? ਜਿਸ ਤਰ੍ਹਾਂ ਮੰਮੀ ਕਹਿੰਦੇ ਬਾਹਰ ਮੰਗਣ ਜਾਣਾ, ਕੀ ਮੰਗਣਾ? ਫਿਰ ਲੋਕ ਸ਼ਰਮ ਨਹੀਂ ਆਉਂਦੀ ਤੈਨੂੰ? ਮੰਗ ਕੇ ਮੈਂ ਇਦਾਂ ਮੰਗ ਲੈਣਾ ਭਾਈ 10 ਰੁਪਏ ਦੇ ਰੋ ਆਟਾ ਲਿਆਉਣਾ, ਜਿੱਦਾਂ ਦੁੱਧ ਲਿਆਉਣਾ, ਇਦਾਂ ਕਰਕੇ ਮੰਗ ਕੇ ਤੇ ਮੈਂ ਲੈ ਕੇ ਨਾ 40-50 ਰੁਪਏ ਲੈ ਕੇ ਤੇ ਘਰ ਦੇ ਦਿੰਦਾ। ਆਟਾ ਲੈ ਆਉਂਦੇ ਆ 10 ਦਾ ਜਾਂ 20 ਦਾ ਜਾਂ 15 ਦਾ, ਇਦਾਂ ਲੈ ਕੇ 10 ਦਾ ਦੁੱਧ ਲੈ ਆਉਂਦੇ ਆ ਤੇ 10 ਦੇ ਰਸ ਲੈ ਆਉਂਦੇ ਰਹੇ। ਇਦਾਂ ਚਾਹ ਦਾ ਗੁਜ਼ਾਰਾ ਕਰਦਾ ਮੈਂ। ਮੇਰਾ ਡੈਡੀ ਮੇਰਾ ਜਿਹੜਾ ਉਹ ਘਰ ਪੈਸਾ ਨਹੀਂ ਦਿੰਦਾ, ਜਦੋਂ ਹੁੰਦੇ ਆ ਉਦੋਂ ਵੀ ਨਹੀਂ ਦਿੰਦਾ। ਰੋ ਕੇ ਤੇ ਮੁੰਡੇ ਆਪਾਂ ਜਿਹੜੇ ਨਿਆਣੇ ਆਪਾਂ ਤੇ ਰੋ ਕੇ ਤੇ 10 ਰੁਪਏ ਜਾਂ 20 ਰੁਪਏ ਲਈ ਤੇ ਉਹਦੇ ਕੋਲ ਆਪਾਂ ਖਰਚਦੇ ਨਹੀਂ ਹੈਗੇ। ਮੰਮੀ ਆਪਣੇ ਨੂੰ ਦੇ ਦਿੰਦੇ ਆ ਵੀ ਚਲੋ ਕੋਈ ਨਹੀਂ ਦੁੱਧ ਲੈ ਆਉਂਦੇ ਆ। ਸ਼ਰਾਬ ਪੀ ਕੇ ਜਿੱਦਾਂ ਤੁਹਾਡੇ ਡੈਡੀ ਕੁੱਟਦੇ ਆ ਫਿਰ ਕੀ ਕਰਦੇ ਉਦੋਂ? ਆਪਾਂ ਸੜਕ ਤੇ ਜਾਏ ਇੱਥੇ ਗਲੀ 'ਚ ਬੈਠੇ ਰਹਿੰਦੇ, ਚਾਦਰ ਲੈ ਕੇ ਆਪਾਂ ਸੌਂ ਜਾਂਦੇ ਆ, ਅੰਦਰ ਆ ਜਾਂਦੇ ਆ ਤੇ ਬੋਲ ਕੇ ਹਟ ਜਾਂਦਾ ਵਾ ਤੇ ਆਪਾਂ ਅੰਦਰ ਆ ਜਾਂਦੇ। ਮੰਮੀ ਮੇਰੀ ਡਰਦੀ ਮਾਰੀ ਆ ਅੰਦਰ ਨਹੀਂ ਆਉਂਦੀ, ਕੋਈ ਪਤਾ ਨਹੀਂ ਹੁੰਦਾ ਪੀਤੀ ਬੰਦੇ ਦਾ, ਉਹ ਮਾਰ ਦਿੰਦਾ ਕੋਈ ਚੀਜ਼ ਫੜ ਕੇ। ਇਹ ਦਾਸਤਾਂ ਉਹਨਾਂ ਗਰੀਬ ਮਾਂ ਪੁੱਤ ਦੀ ਹੈ ਜਿਸ ਦਾ ਸੋਤੇਲਾ ਪਿਓ ਤੇ ਮਾਂ ਦਾ ਦੂਜਾ ਪਤੀ ਜੋ ਸ਼ਰਾਬ ਪੀ ਕੇ ਰੋਜ਼ ਹੀ ਬੱਚਿਆਂ ਤੇ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਹੈ ਤੇ ਅਪਾਹਜ ਹੋਣ ਦੇ ਚੱਲਦਿਆਂ ਕੁਝ ਵੀ ਕੰਮ ਨਹੀਂ ਕਰਦਾ। परिवार विच कुल 5 जी ने जिन्हां नूं अपने घर दा गुजारा चलाना बहुत ही मुश्किल होया पिया है। जेकर गल घर दे हालातां दी करिए तां घर दे हालात इन्ने ज़्यादा खराब ने कि घर दा गुजारा चलाउण लई 10 सालां दा बच्चा भीख मंगण लई मजबूर है ते जो भीख विच 40 तो 50 रुपए मिलदे ने उन्हां नाल ही घर दा गुजारा चलदा है ते जदों कई वार बारिश हुंदी है तां इस घर विच चूल्हा तक नहीं जलदा। तंगी जे भाजी जो छत भी होंदी जे बाहर मींह दे विच रोटी बनाई दी जे। हाँ जी, बाहरों बालन बुलन चुक के लियाईदा जे, ਉਹਦੇ ਨਾਲ टाइम पास करन दे। कुछ मुंडा छोटा लेंदे आंदा जे 30-40 रुपए, ਉਹਦੇ ਨਾਲ टाइम पास। ਕੀ ਕਰਦਾ ਜੇ 30-40 ਲੈ ਕੇ ਆਉਂਦਾ? ਪਤਾ ਨਹੀਂ ਜੇ ਹੁਣ ਕਿਸੇ ਦੇ ਆਖੇ ਲਾ ਕੇ ਲਿਆਉਂਦਾ ਕਿ ਮੰਨ ਕੇ ਲਿਆਉਂਦਾ ਜੇ, ਇਹਨਾਂ ਥੋੜੀ ਪਤਾ ਜੇ। ਹਾਂ ਜੀ। ਘਰ ਵਾਲਾ ਹੁਣ ਤੁਹਾਡਾ ਕੀ ਕਰਦਾ? ਘਰ ਵਾਲਾ ਕੀ ਕਰਦਾ? ਉਹ ਇਸ ਤਰ੍ਹਾਂ ਵਿਹਲਾ ਜੀ, ਵੀ ਉਹਦੇ ਕੋਲ ਕੰਮ ਨਹੀਂ ਜੇ ਕੋਈ ਭਾਰਾ ਹੁੰਦਾ ਨਾ ਤੇ ਉਹ ਦਿਹਾੜੀ ਲਾ ਸਕਦਾ ਜੇ। ਇੱਕ ਪਾਈਆ ਚੀਜ਼ ਵੀ ਨਹੀਂ ਉਹਦੇ ਕੋਲ ਫੜ ਕੇ ਤੁਰਿਆ ਜਾਂਦਾ। ਕਿਉਂ ਨਹੀਂ ਤੁਰਿਆ ਜਾਂਦਾ ਫੜ ਕੇ? ਲੱਤਾਂ ਨਹੀਂ ਜੇ ਭਾਜੀ ਹੈਗੀਆਂ। ਦੋਨੇ ਲੱਤਾਂ ਨਹੀਂ ਹੈਗੀਆਂ? ਹਾਂਜੀ, ਕੋਈ ਸੰਜ ਪੌੜੀਆਂ ਦੇ ਕੇ ਨਾ ਦੋ ਫੇਰ ਤੁਰਦਾ ਜੀ। ਉਹਦੇ ਕੋਲ ਪਾਣੀ ਦਾ ਗਲਾਸ ਨਹੀਂ ਫੜ ਕੇ ਪੀਤਾ ਜਾਂਦਾ ਆਪਣੇ ਆਪ ਨਲਕੇ ਤੋਂ। ਫਿਰ ਕਿਸ ਤਰ੍ਹਾਂ ਘਰ ਦਾ ਸਾਰਾ ਟਾਈਮ ਕਿੱਦਾਂ ਲੰਘਦਾ ਵਾ ਤੁਹਾਡਾ? ਇਸ ਤਰ੍ਹਾਂ ਭਾਜੀ ਕੋਈ ਤਰਸ ਕਰਕੇ ਦੇ ਦਿੰਦਾ ਰਾਸ਼ਨ ਰੂਸ਼ਨ, ਕੋਈ ਆਂਢ ਗੁਆਂਢ ਲਾਗੋ ਦੇ ਦਿੰਦਾ। ਹੁਣ ਬੱਚਿਆਂ ਦੇ ਕਰਕੇ ਔਖਾ ਟਾਈਮ ਤੇ ਕੱਢਣਾ ਹੀ ਪੈਣਾ। ਦੂਜੇ ਪਾਸੇ ਜਦੋਂ ਮੁਹੱਲਾ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਗਰੀਬ ਪਰਿਵਾਰ ਹੈ। ਘਰ ਦਾ ਮੁਖੀ ਅਪਾਹਿਜ ਤੇ ਸ਼ਰਾਬੀ ਹੋਣ ਕਰਕੇ ਕੁਝ ਵੀ ਨਹੀਂ ਕਰਦਾ ਤੇ ਘਰ ਦੀਆਂ ਛੱਤਾਂ ਚੋਂਦੀਆਂ ਨੇ ਜੋ ਕਿ ਮੀਂਹ ਕਣੀ ਵਿੱਚ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਵੱਲੋਂ ਸਰਕਾਰ ਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ। ਇਹ ਜੇ ਕਿ ਇਹਨਾਂ ਦਾ ਹਸਬੈਂਡ ਜਿਹੜਾ ਵਾ ਉਹ ਹੈਂਡੀਕੈਪ ਜੇ, ਦੋਨਾਂ ਲੱਤਾਂ ਤੋਂ ਨਹੀਂ ਚੱਲ ਸਕਦਾ ਤੇ ਨਾ ਉਹਦੇ ਕੋਲ ਕੋਈ ਗੱਡੀ ਹੈਗੀ ਉਹ ਜਿਹੜੀ ਜਿਹਦੇ ਵਿੱਚ ਬੈਠ ਸਕਦਾ ਆ। ਉਹ ਤੇ ਦੋਨਾਂ ਪੌੜੀਆਂ ਨਾਲ ਚੱਲਦਾ ਜੇ ਤੇ ਇਹਨਾਂ ਦੇ ਬੱਚਿਆਂ ਦਾ ਤੇ ਤਿੰਨਾਂ ਦਾ ਗੁਜ਼ਾਰਾ ਬਹੁਤ ਔਖਾ ਹੋ ਰਿਹਾ ਵਾ। ਰੋਟੀ ਰਾਟੀ ਦਾ ਵੀ ਇਹਨਾਂ ਦਾ ਬਹੁਤ ਜ਼ਿਆਦਾ ਇਹਨਾਂ ਨੂੰ ਪਰੇਸ਼ਾਨੀ ਆ ਰਹੀ ਜੇ
ਤੇ ਇਹਨਾਂ ਦੀਆਂ ਛੱਤਾਂ ਚੋਰੀਆਂ, ਤਰਪਾਲਾਂ ਪਾਈਆਂ, ਇਹਨਾਂ ਨੇ ਬਾਹਰੋਂ ਲੱਕੜੀ ਵਗੈਰਾ ਚੁੱਕ ਕੇ ਤੇ ਆਪਣਾ ਟਾਈਮ ਪਾਸ ਕਰਦੀ ਆ ਔਰਤ। ਤੇ ਇਹਨਾਂ ਦਾ ਬੱਚਾ ਛੋਟਾ ਜਿਹੜਾ ਆ ਉਹ ਬਾਹਰੋਂ 20 25 50 ਰੁਪਏ ਮਿਲ ਜਾਣ ਭੀਖ ਮੰਗ ਕੇ ਉਹ ਲਿਆ ਕੇ ਗੁਜ਼ਾਰਾ ਕਰਦਾ ਹੈ। ਕੁਛ ਅਸੀਂ ਗੁਆਂਢੀ ਲੋਕ ਥੋੜ੍ਹੀ ਇਹਨਾਂ ਦੀ ਮਦਦ ਕਰ ਦਿੰਦੇ ਆ ਜਦੋਂ ਇਹਨਾਂ ਕੋਲ ਨਹੀਂ ਕਿਸੇ ਪਾਸਿਓਂ ਜੇ ਭੀਖ ਵੀ ਨਹੀਂ ਕਿਸੇ ਟਾਈਮ ਮਿਲਦੀ। ਤੇ ਇਹਨਾਂ ਦੀ ਵਜ੍ਹਾ ਕਰਕੇ ਹੁਣ ਕਈ ਵਾਰੀ ਇਹਨਾਂ ਦਾ ਆਦਮੀ ਇਹਨਾਂ ਨੂੰ ਸ਼ਰਾਬ ਬਾਹਰੋਂ ਪੀ ਕੇ ਆ ਕੇ ਤੇ ਮਾਰਕੁੱਟ ਕਰਕੇ ਇਹਨਾਂ ਨੂੰ ਬਾਹਰ ਗਲੀ 'ਚ ਕੱਢ ਦਿੰਦਾ ਜੀ। ਤੇ ਉਸ ਤੋਂ ਬਾਅਦ ਅਸੀਂ ਕਈ ਵਾਰੀ ਇਹਨਾਂ ਨੂੰ ਅੰਦਰ ਵੀ ਵਾੜਿਆ ਵਾ। ਤੇ ਪਰ ਹੁਣ ਤੇ ਸਾਡੀ ਵੀ ਹੱਥੋਂ ਵੱਧ ਹੋ ਚੁੱਕਾ ਕਿ ਗਰੀਬੀ ਦੀ ਦਾਇਰੇ 'ਚ ਰਹਿਣ ਕਰਕੇ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ। ਤੇ ਪਲੀਜ਼ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੇ ਵੱਲ ਵੇਖਿਆ ਜਾਏ, ਇਹਨਾਂ ਨੂੰ ਧਿਆਨ 'ਚ ਲਿਆਂਦਾ ਜਾਏ ਪਰਿਵਾਰ। ਇੱਕ ਪਾਸੇ ਤਾਂ ਸਰਕਾਰ ਗਰੀਬਾਂ ਲਈ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਗੱਲ ਕਹਿ ਰਹੀ ਹੈ, ਪਰ ਜੇਕਰ ਅਜਿਹੇ ਗਰੀਬ ਪਰਿਵਾਰ ਤੱਕ ਹੀ ਸਰਕਾਰੀ ਸਹੂਲਤਾਂ ਨਹੀਂ ਪਹੁੰਚ ਰਹੀਆਂ ਤਾਂ ਸਰਕਾਰੀ ਸਹੂਲਤਾਂ ਸਰਕਾਰ ਕਿਹਨਾਂ ਲੋਕਾਂ ਨੂੰ ਮੁਹੱਈਆ ਕਰਵਾ ਰਹੀ ਹੈ? ਇਹ ਇੱਕ ਸੋਚਣ ਵਾਲੀ ਗੱਲ ਹੈ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ, ਇੰਡੋਜ਼ ਟੀਵੀ, ਆਸਟ੍ਰੇਲੀਆ।